ਵਰਲਡ ਦੇ ਵਿੱਚ ਤਿੰਨ ਵੱਡੀਆਂ ਡੈਮੋਕ੍ਰੇਸੀਜ਼ ਨੇ। ਸਭ ਤੋਂ ਪੁਰਾਣੀ ਹੈਗੀ ਹੈ ਯੂਨਾਈਟਿਡ ਕਿੰਗਡਮ ਦੀ, ਯੂਕੇ ਦੀ। ਦੂਸਰੀ ਮੰਨੀ ਜਾਂਦੀ ਹੈ ਯੂਐਸ ਨੂੰ। ਤੀਸਰਾ ਇੰਡੀਆ ਨੂੰ ਦੁਨੀਆ ਦੀ ਤੀਜੀ ਜਿਹੜੀ ਲਾਰਜੈਸਟ ਡੈਮੋਕ੍ਰੇਸੀ ਹੈਗੀ ਹੈ, ਜਿਹਨੂੰ ਲਿਬਰਲ ਡੈਮੋਕ੍ਰੈਟਿਕ ਸਟੇਟ ਵੀ ਬੋਲਿਆ ਜਾਂਦਾ ਹੈ। 15 ਸਤੰਬਰ ਯੂਨਾਈਟਿਡ ਨੇਸ਼ਨਸ ਨੇ ਵਰਲਡ ਡੈਮੋਕ੍ਰੈਟਿਕ ਡੇ ਡਿਕਲੇਅਰ ਕੀਤਾ ਹੋਇਆ ਹੈ। ਜਿਹੜੀ ਡੈਮੋਕ੍ਰੇਸੀ ਚੱਲਦੀ ਤਾਂ ਜੇ ਇਲੈਕਸ਼ਨਸ ਹੋਣ। 47 ਤੋਂ ਲੈ ਕੇ ਹੁਣ ਤੱਕ ਸਾਡੀਆਂ ਕੇਵਲ 8 ਇਲੈਕਸ਼ਨਸ ਹੋਈਆਂ ਨੇ ਸ਼੍ਰੋਮਣੀ ਕਮੇਟੀ ਦੀਆਂ। 65 ਤੋਂ ਬਾਅਦ 79, 79 ਤੋਂ ਬਾਅਦ 96, 96 ਤੋਂ ਬਾਅਦ 2004, 2011 ਇਲੈਕਸ਼ਨਸ ਨੇ। ਮੈਂਡੇਟਰੀ ਨੇ, ਟਾਈਮ ਬਾਉਂਡ ਢੰਗ ਨਾਲ ਪੀਰੀਓਡਿਕ ਇਲੈਕਸ਼ਨਸ ਕਰਵਾਉਣਾ ਹੈ ਸਰਕਾਰ ਦਾ ਕੰਮ। ਸਾਡੀਆਂ 185 ਟੋਟਲ ਸੀਟਸ ਨੇ ਸ਼੍ਰੋਮਣੀ ਕਮੇਟੀ ਦੀਆਂ, ਜਿਸ 'ਚ 170 ਤੇ ਇਲੈਕਸ਼ਨ ਹੁੰਦੀ ਹੈ। 170 ਚੋਂ 155 ਪੰਜਾਬ 'ਚ ਨੇ, 13 ਹਰਿਆਣੇ 'ਚ ਨੇ, 1 ਚੰਡੀਗੜ੍ਹ ਹੈ ਅਤੇ 1 ਹਿਮਾਚਲ 'ਚ ਹੈ। ਅਤੇ ਇਸ ਐਕਟ ਨੂੰ ਬਣਾਉਣ ਲਈ 30,000 ਬੰਦੇ ਨੂੰ ਜੇਲ੍ਹ ਜਾਣਾ ਪਿਆ ਹੈ। 2,000 ਬੰਦਿਆਂ ਨੂੰ ਅਦਾਲਤਾਂ ਨੇ ਸਜ਼ਾਵਾਂ ਕੀਤੀਆਂ ਨੇ। 431 ਬੰਦੇ ਸ਼ਹੀਦ ਹੋਏ ਨੇ। 54 ਦੇ ਕਰੀਬ ਜਿਹੜੇ ਤੁਹਾਡੇ ਵਰਗੇ ਐਡੀਟਰ ਸੀ, ਜਿਹੜੇ ਸਿੱਖੀ ਦੀ ਗੱਲ ਕਰਦੇ ਸੀ, ਉਹਨਾਂ ਨੂੰ ਪੈਨਲਟੀਜ਼ ਲੱਗੀਆਂ ਨੇ। ਹੁਣ 328 ਸਰੂਪ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਮਿਸ ਹੋ ਗਏ ਨੇ। ਉਹਦੇ ਵਿੱਚ 15 ਜਿਹੜੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਨੇ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹੋਰ ਜਿਹੜੇ ਮੁਲਾਜ਼ਮ ਨੇ, ਉਹਨਾਂ ਦੇ ਖਿਲਾਫ ਕ੍ਰਿਮੀਨਲ FIR ਬਣਦੀ ਹੈ। ਉਹ ਸ਼੍ਰੋਮਣੀ ਕਮੇਟੀ ਦੇ ਇਹ ਜਿਹੜੇ 15 ਅਕਿਊਜ਼ਡ ਮੈਂਬਰਸ ਨੇ, ਮੈਂ ਬੋਲਾਂਗਾ, ਇਹਨਾਂ ਨੇ ਉਹ ਰੈਜ਼ੋਲੂਸ਼ਨ ਪਾਸ ਕੀਤਾ ਜਿਹੜਾ ਅਲਟਰਾ ਵਾਇਰ ਹੈਗਾ, ਅਗੇਂਸਟ ਦਾ ਲਾਅ ਹੈਗਾ। ਇਹ ਜਿਹੜੀ ਇਲੀਗਲ ਕਮੇਟੀ ਹੈ, ਇਹਨੇ ਇੱਕ ਆਪਦੇ ਆਪ 'ਚ ਇੱਕ ਕਾਨੂੰਨ ਬਣਾਤਾ ਹੈ ਕਿ ਕਹਿੰਦੇ ਨੇ ਕਿ PTC ਤੋਂ ਬਿਨਾਂ ਕੋਈ ਵੀ ਇੱਥੇ ਗੁਰਬਾਣੀ ਦੀ ਕਵਰੇਜ ਨਹੀਂ ਕਰ ਸਕਦਾ। ਉਹਦੇ ਕੰਪੈਰੇਟਿਵਲੀ ਦੇਖੋ ਕਿ ਮੱਕੇ ਤੋਂ ਜਿਹੜਾ ਮੁਸਲਿਮ ਧਰਮ ਦਾ ਪ੍ਰਚਾਰ ਹੈ, ਉਹ ਕੋਈ ਵੀ ਚੈਨਲ ਕਰ ਸਕਦਾ ਹੈ। ਉਹਨਾਂ ਨੇ ਇੱਕ ਸ਼ਰਤ ਰੱਖੀ ਹੈ ਕਿ ਮੁਸਲਮਾਨ ਵਿਰੋਧੀ ਨਹੀਂ ਹੋਣਾ ਚਾਹੀਦਾ। ਸੋ ਸ਼੍ਰੋਮਣੀ ਕਮੇਟੀ ਦਾ ਆਬਜੈਕਟ ਸੀ ਕੌਮ ਦਾ, ਧਰਮ ਦਾ ਪ੍ਰਚਾਰ ਕਰਨਾ ਹੈ। ਉਹਨੂੰ ਇੱਕ ਚੈਨਲ ਤੱਕ ਇੱਕ ਕਮੇਟੀ ਨੇ ਜਿਹੜਾ ਰਿਜ਼ਰਵ ਕਰ ਦਿੱਤਾ ਹੈ। ਬਹੁਤ ਮਾੜੀ ਗੱਲ ਕੀਤੀ ਹੈ। ਅੰਗਰੇਜ਼ਾਂ ਦੇ ਵੇਲੇ ਹਿੰਦੂ ਕਹਿੰਦਾ ਸੀ ਵੀ ਸਿੱਖਾਂ ਨੇ ਤੀਜੀ ਐਂਗਲੋ ਸਿੱਖ ਵਾਰ ਜਿੱਤ ਲਈ ਹੈ। ਹੁਣ ਜਿਹੜਾ ਪੰਜਾਬ ਦੇ ਸਿੱਖਾਂ ਨੂੰ ਜਿਹੜਾ ਹੈਗੇ ਨੇ, ਇਹਨਾਂ ਨੂੰ ਚਾਹੀਦਾ ਹੈ ਸ਼ਾਹ ਮੁਹੰਮਦ ਵਾਂਗੂ ਇਹ ਹਿੰਦ ਅਤੇ ਪੰਜਾਬ ਦੀ ਜੰਗ ਹੋਣੀ ਹੈ ਇਲੈਕਸ਼ਨ ਕਰਾਉਣ ਲਈ। ਇਹ ਸਿੱਖਾਂ ਨੂੰ ਤਗੜੇ ਹੋ ਕੇ ਲੜਨੀ ਪਊਗੀ, ਫਿਰ ਇਹ ਜਿੱਤੀ ਜਾਊਗੀ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਮੌਜੂਦ ਹਾਂ ਔਰ ਜਮਹੂਰੀਅਤ ਬਹਾਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਹੈ। ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਜੁੜੀਆਂ ਨੇ ਔਰ ਸਾਡੇ ਨਾਲ ਸੀਨੀਅਰ ਐਡਵੋਕੇਟ ਸਰਦਾਰ ਸਿਮਰਜੀਤ ਸਿੰਘ ਨੇ। ਉਹਨਾਂ ਤੋਂ ਅਸੀਂ ਜਾਣਕਾਰੀ ਲਵਾਂਗੇ, ਟੈਕਨੀਕਲ ਪੱਖ ਜਾਣਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਤਕਰੀਬਨ 11 ਸਾਲ ਦੇ ਕਰੀਬ ਸਮਾਂ ਬਤੀਤ ਹੋ ਚੁੱਕਾ ਹੈ, ਪਰ ਚੋਣਾਂ ਨਾ ਕਰਵਾਉਣ ਦਾ ਕਾਰਨ ਕੀ ਹੈ? ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰ ਤੁਹਾਡੇ ਤੋਂ ਟੈਕਨੀਕਲ ਪੱਖ ਤੋਂ ਜਾਣਨਾ ਚਾਹੁੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਹੋਣ ਦੀ ਵਜ੍ਹਾ ਕੀ ਮੰਨਦੇ ਹੋ? ਮੈਂ ਤੁਹਾਨੂੰ ਸਾਰੇ ਰੀਜ਼ਨਸ ਦਿੰਦਾ। ਪਹਿਲੇ ਬਰੀਫ ਕਰਦਾ ਕਿ ਵਰਲਡ ਦੇ ਵਿੱਚ ਤਿੰਨ ਵੱਡੀਆਂ ਡੈਮੋਕ੍ਰੇਸੀਜ਼ ਨੇ। ਸਭ ਤੋਂ ਪੁਰਾਣੀ ਹੈਗੀ ਹੈ ਯੂਨਾਈਟਿਡ ਕਿੰਗਡਮ ਦੀ, ਯੂਕੇ ਦੀ। ਦੂਸਰੀ ਮੰਨੀ ਜਾਂਦੀ ਹੈ US ਨੂੰ। ਤੀਸਰਾ ਇੰਡੀਆ ਨੂੰ ਦੁਨੀਆ ਦੀ ਤੀਜੀ ਜਿਹੜੀ ਲਾਰਜੈਸਟ ਡੈਮੋਕ੍ਰੇਸੀ ਹੈਗੀ ਹੈ, ਜਿਹਨੂੰ ਲਿਬਰਲ ਡੈਮੋਕ੍ਰੈਟਿਕ ਸਟੇਟ ਵੀ ਬੋਲਿਆ ਜਾਂਦਾ ਹੈ। ਸੋ 15 ਸਤੰਬਰ ਯੂਨਾਈਟਿਡ ਨੇਸ਼ਨਸ ਨੇ ਵਰਲਡ ਡੈਮੋਕ੍ਰੈਟਿਕ ਡੇ ਡਿਕਲੇਅਰ ਕੀਤਾ ਹੋਇਆ ਹੈ। ਸੋ ਜਿਹੜੀ ਡੈਮੋਕ੍ਰੇਸੀ ਹੈ, ਉਹਦੀ ਜਿਹੜੀ ਫਾਊਂਡੇਸ਼ਨ ਹੈ, ਉਹ ਹੁੰਦੀ ਹੈ ਇਲੈਕਸ਼ਨ, ਹੈ ਨਾ। ਜਿਹੜੀ ਡੈਮੋਕ੍ਰੇਸੀ ਚੱਲਦੀ ਤਾਂ ਜੇ ਇਲੈਕਸ਼ਨਸ ਹੋਣ। ਸੋ ਡੈਮੋਕ੍ਰੈਟਿਕ ਨੇਸ਼ਨਸ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਜਿੰਨੇ ਅਦਾਰੇ ਨੇ, ਉਹਨਾਂ ਦਾ ਇੱਕ ਨੋਰਮ ਸੈੱਟ ਕੀਤੇ ਨੇ ਕਿ ਇਹਨਾਂ ਦੀਆਂ ਪੀਰੀਓਡਿਕ ਇਲੈਕਸ਼ਨਸ ਹੋਣਗੀਆਂ। ਸੋ ਸਾਡੇ ਇੱਥੇ ਕੀ ਹੈਗਾ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ, ਉਹ ਤਾਂ ਬਣਿਆ 1925 'ਚ। ਇੰਡੀਅਨ ਪਾਰਲੀਮੈਂਟ ਦਾ ਐਕਟ ਬਣਿਆ 1952 'ਚ। 1952 ਤੋਂ ਲੈ ਕੇ ਹੁਣ 50 ਸਾਲ ਦੇ ਵਿੱਚ 17 ਇਲੈਕਸ਼ਨਾਂ ਹੋ ਚੁੱਕੀਆਂ ਨੇ ਅਤੇ 18ਵੀਂ ਜਿਹੜੀ ਹੈ 24 'ਚ ਪੈਂਡਿੰਗ ਹੈਗੀ ਹੈ। 47 ਤੋਂ ਲੈ ਕੇ ਹੁਣ ਤੱਕ ਸਾਡੀਆਂ ਕੇਵਲ 8 ਇਲੈਕਸ਼ਨਸ ਹੋਈਆਂ ਨੇ ਸ਼੍ਰੋਮਣੀ ਕਮੇਟੀ ਦੀਆਂ। 65 ਤੋਂ ਬਾਅਦ 79, 79 ਤੋਂ ਬਾਅਦ 96, 96 ਤੋਂ ਬਾਅਦ 2004, 2011 ਹਾਂ ਨਹੀਂ ਜੀ 65 ਤੋਂ ਬਾਅਦ 14 ਸਾਲ ਬਾਅਦ ਹੋਈ ਹੈ। 79 ਤੋਂ ਬਾਅਦ 17 ਸਾਲ ਬਾਅਦ ਹੋਈ ਹੈ। ਵੈਸੇ ਤਾਂ ਜਿਹੜਾ ਸਮਾਂ ਰੇਖਾ ਹੈਗੀ ਆ 5 ਸਾਲ ਦੀ, ਜਾਂ ਇਸ ਤੋਂ ਘੱਟ? 5 ਸਾਲ ਜੀ, 5 ਸਾਲ। ਸੋ ਸੁਪਰੀਮ ਕੋਰਟ ਦੀ ਇੱਕ ਫੁੱਲ 13 ਜੱਜਾਂ ਦੀ ਜਜਮੈਂਟ ਹੈ
ਜਿਹੜੀ ਕਹਿੰਦੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਇਹ ਇੰਡੀਅਨ ਕਨਸਟੀਟਿਊਸ਼ਨ ਦੀ ਬੇਸਿਕ ਸਟਰਕਚਰ ਦਾ ਪਾਰਟ ਨੇ। ਸਮਝੋ ਸੋ ਜੋ ਇਲੈਕਸ਼ਨਸ ਨੇ ਮੈਂਡੇਟਰੀ ਨੇ, ਟਾਈਮ ਬਾਉਂਡ ਢੰਗ ਨਾਲ ਪੀਰੀਓਡਿਕ ਇਲੈਕਸ਼ਨਸ ਕਰਾਉਣਾ ਹੈ ਸਰਕਾਰ ਦਾ ਕੰਮ ਹੈ। ਉਸ ਕੰਮ ਲਈ ਆਰਟੀਕਲ 324 ਚ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਣਾਇਆ ਹੋਇਆ ਹੈ। ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਕੰਮ ਹੈ ਕਿ ਜਿੰਨੀਆਂ ਵੀ ਬਾਡੀਜ਼ ਨੇ ਉਹਨਾਂ ਦੀਆਂ ਇਲੈਕਸ਼ਨਾਂ ਕਰਵਾਉਣੀਆਂ ਨੇ। ਸੁਪਰੀਮ ਕੋਰਟ ਦੀਆਂ 2-3 ਜਜਮੈਂਟਸ ਹੋਰ ਨੇ, ਬੜੀਆਂ ਲੈਂਡਮਾਰਕ ਜਜਮੈਂਟਸ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਅਗਰ ਕੋਈ ਸਟੇਟ ਪੀਰੀਓਡਿਕ ਇਲੈਕਸ਼ਨ ਨਹੀਂ ਕਰਾਉਂਦੀ ਤਾਂ ਉਹਨੂੰ ਡੈਮਸ ਡੇ ਡਿਕਲੇਅਰ ਕਰਨਾ ਚਾਹੀਦਾ ਹੈ ਨਾ। ਸੋ ਇਲੈਕਸ਼ਨ ਦੀ ਜਿਹੜੀ ਬੁਨਿਆਦ ਡੈਮੋਕ੍ਰੇਸੀ ਦੀ ਬੁਨਿਆਦ ਹੀ ਡੈਮੋਕ੍ਰੇਸੀ 'ਤੇ ਖੜੀ ਹੈ, ਇਲੈਕਸ਼ਨ 'ਤੇ ਖੜੀ ਹੈਗੀ ਹੈ। ਸੋ ਇੱਥੇ ਜਿਹੜੀਆਂ ਇਲੈਕਸ਼ਨਸ ਨਾ ਕਰਾਉਣ ਦਾ ਕਾਰਨ ਕੀ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਬ੍ਰਿਟਿਸ਼ ਪੰਜਾਬ 'ਚ ਬਣੀ ਸੀ। 47 ਤੋਂ ਬਾਅਦ ਜਿਹੜਾ 60% ਪੰਜਾਬ ਹੈ ਉਹ ਚਲਾ ਗਿਆ ਪਾਕਿਸਤਾਨ ਦੇ ਵਿੱਚ, 40% ਪੰਜਾਬ ਦੇ ਵਿੱਚ ਹਿਮਾਚਲ ਬਣ ਗਿਆ, ਹਰਿਆਣਾ ਬਣ ਗਿਆ, ਪੰਜਾਬ ਬਣ ਗਿਆ, ਦਿੱਲੀ ਬਣ ਗਿਆ। ਸਾਡੀਆਂ 185 ਟੋਟਲ ਸੀਟਸ ਨੇ ਸ਼੍ਰੋਮਣੀ ਕਮੇਟੀ ਦੀਆਂ, ਜਿਸ 'ਚ 170 ਤੇ ਇਲੈਕਸ਼ਨ ਹੁੰਦੀ ਹੈ। 170 ਚੋਂ 155 ਪੰਜਾਬ 'ਚ ਨੇ, 13 ਹਰਿਆਣੇ 'ਚ ਨੇ, ਇੱਕ ਚੰਡੀਗੜ੍ਹ ਹੈ ਅਤੇ ਇੱਕ ਹਿਮਾਚਲ 'ਚ ਹੈ। ਸੋ ਇੰਟਰ ਸਟੇਟ ਮੈਟਰ ਹੋਣ ਕਰਕੇ ਸਾਡੀਆਂ ਇਲੈਕਸ਼ਨਸ ਚਲੇ ਗਈਆਂ ਨੇ ਹੋਮ ਮਿਨਿਸਟਰੀ ਕੋਲੇ। ਹੋਮ ਮਿਨਿਸਟਰੀ ਕਰਾਏ ਚਾਹੇ ਪੰਜਾਬ ਸਰਕਾਰ ਕਰਾਏ, ਕਾਨੂੰਨ ਦੇ ਮੁਤਾਬਕ ਇਹਨਾਂ ਦੀ ਡਿਊਟੀ ਹੈ। ਹੁਣ ਦੇਖੋ 5-4 ਮਹੀਨੇ ਪਹਿਲੇ ਸੁਪਰੀਮ ਕੋਰਟ ਨੇ ਤਾਮਿਲਨਾਡੂ ਦੀ ਰਿਟ ਪਟੀਸ਼ਨ 'ਤੇ ਸਰਕਾਰ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਜਿਹੜੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਨੇ ਉਹ ਟਾਈਮ ਬਾਉਂਡ ਹੋਣੀਆਂ ਚਾਹੀਦੀਆਂ ਨੇ। ਸੋ ਇਹ ਇੱਥੇ ਹੈ ਕਿ ਸੁਪਰੀਮ ਕੋਰਟ ਨੂੰ ਸੋ ਮੋਟੋ ਲੈਣਾ ਚਾਹੀਦਾ ਹੈ ਕਿ ਜਦੋਂ ਇਹ ਦੁਨੀਆ ਦੀ ਪਹਿਲੀ ਡੈਮੋਕ੍ਰੈਟਿਕ ਪਾਰਲੀਮੈਂਟ ਹੈਗੀ ਹੈ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹ ਵਰਲਡ ਦੇ ਵਿੱਚ ਪਹਿਲੀ ਕਿਸਮ ਦਾ ਐਕਟ ਹੈ ਜਿਹਦੇ ਵਿੱਚ ਸਿੱਖਾਂ ਨੂੰ ਆਪ ਦੇ ਧਾਰਮਿਕ ਸਥਾਨਾਂ ਨੂੰ ਮੈਨੇਜ ਕਰਨ ਦਾ ਔਰ ਵੋਟ ਪਾ ਕੇ ਉਹਨੂੰ ਚੁਣਨ ਦਾ ਰਾਈਟ ਦਿੱਤਾ ਗਿਆ ਹੈ। ਇਸ ਤੋਂ ਪਹਿਲੇ ਨਾ ਇਹ ਰਾਈਟ ਕਿਸੇ ਕ੍ਰਿਸਚਨ ਕੋਲੇ ਸੀ, ਨਾ ਕਿਸੇ ਮੁਸਲਮਾਨ ਕੋਲ ਸੀ, ਨਾ ਕਿਸੇ ਹਿੰਦੂ ਕੋਲੇ ਸੀ। ਸੋ ਇਸ ਐਕਟ ਦੀ ਬਦੌਲਤ ਇਸ ਐਕਟ ਨੂੰ ਬਣਾਉਣ ਲਈ 30,000 ਬੰਦੇ ਨੂੰ ਜੇਲ੍ਹ ਜਾਣਾ ਪਿਆ ਹੈ। 2,000 ਬੰਦਿਆਂ ਨੂੰ ਅਦਾਲਤਾਂ ਨੇ ਸਜ਼ਾਵਾਂ ਕੀਤੀਆਂ ਨੇ, 431 ਬੰਦੇ ਸ਼ਹੀਦ ਹੋਏ ਨੇ। 54 ਦੇ ਕਰੀਬ ਜਿਹੜੇ ਤੁਹਾਡੇ ਵਰਗੇ ਐਡੀਟਰ ਸੀ ਜਿਹੜੇ ਸਿੱਖੀ ਦੀ ਗੱਲ ਕਰਦੇ ਸੀ ਉਹਨਾਂ ਨੂੰ ਪੈਨਲਟੀਜ਼ ਲੱਗੀਆਂ ਨੇ। ਸੋ ਸਾਡਾ ਇਹ ਇਸ਼ੂ ਹੈਗਾ ਕਿ ਇਹ ਐਕਟ ਜਦੋਂ ਬਣਿਆ ਹੈ ਉਦੋਂ ਇੱਥੋਂ ਦੇ ਜਿਹੜੇ ਫਰੀडम ਫਾਈਟਰ ਸੀ ਇੰਡੀਆ ਦੇ ਉਹ ਕਹਿੰਦੇ ਸੀ ਕਿ ਸਿੱਖਾਂ ਨੇ ਤੀਸਰੀ ਐਂਗਲੋ ਸਿੱਖ ਵਾਰ ਐਂਗਲੋ ਬ੍ਰਿਟਿਸ਼ ਵਾਰ ਜਿੱਤ ਲਈ ਹੈ ਨਾ। ਐਂਗਲੋ ਸਿੱਖ ਵਾਰ ਦਾ ਨਾਂ ਦਿੱਤਾ ਸੀ ਉਹਨਾਂ ਨੇ ਤੀਜੀ ਦਾ। ਸੋ ਇਹ ਐਕਟ ਦੀ ਬਦੌਲਤ ਜਿਹੜਾ ਵਾ ਹਿੰਦੂ ਸ਼ਰਾਈਨ ਬੋਰਡ ਬਣਿਆ ਹੈ। ਇਸ ਐਕਟ ਦੀ ਬਦੌਲਤ ਜਿਹੜਾ ਮੁਸਲਿਮ ਸ਼ਰਾਈਨ ਬੋਰਡ ਬਣਿਆ ਹੈ। ਤੁਸੀਂ ਇਹ ਦੇਖੋ ਕਿ ਜਿਹੜੇ ਕ੍ਰਿਸਚਨਸ ਕਹਿੰਦੇ ਨੇ ਕਿ ਡੈਮੋਕ੍ਰੇਸੀ ਦੇ ਫਾਊਂਡਰ ਨੇ, ਅੱਜ ਕ੍ਰਿਸਚਨਸ ਕੋਲ ਆਪ ਦੀ ਚਰਚਸ ਨੂੰ ਇਲੈਕਟ ਕਰਨ ਦਾ ਰਾਈਟ ਨਹੀਂ ਹੈਗਾ। ਚਰਚਸ ਦੀ ਮੈਨੇਜਮੈਂਟ ਵਿੱਚ ਕ੍ਰਿਸਚਨਸ ਕੋਲੇ ਰਾਈਟ ਨਹੀਂ ਹੈਗਾ, ਇਕੱਲਾ ਸਿੱਖਾਂ ਕੋਲੇ ਹੈ। ਸੋ ਇਹ ਜਿਹੜੀ ਇਲੈਕਸ਼ਨਸ ਹੈ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਹੈ ਉਹ ਕਹਿੰਦਾ ਜਿੱਥੇ ਕਿਸੇ ਧਿਰ ਨੂੰ ਇਲੈਕਸ਼ਨ ਜਿੱਤ ਕੇ ਗੁਰਦੁਆਰਿਆਂ ਨੂੰ ਮੈਨੇਜ ਕਰਨ ਦਾ ਰਾਈਟ ਹੈ ਉੱਥੇ ਮਿਸਮੈਨੇਜਮੈਂਟ ਉਹਨਾਂ ਦਾ ਰਾਈਟ ਨਹੀਂ ਹੈਗਾ। ਜੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਮਿਸਮੈਨੇਜਮੈਂਟ ਹੁੰਦੀ ਤਾਂ ਉਹ ਗੁਰਦੁਆਰਿਆਂ ਦੀ ਸਟਰਕਚਰ ਨੂੰ ਡਿਮੋਲਿਸ਼ ਕਰ ਦੂਗਾ। ਇਹੀ ਕਾਰਨ ਹੈ ਇਹ ਦੁਨੀਆ 'ਚ ਪਹਿਲਾ ਡੈਮੋਕ੍ਰੈਟਿਕ ਸਟੇਟ ਹੈ ਜਿਹੜੀ ਕਹਿੰਦੀ ਹੈ ਕਿ 2004 ਦੀ ਜਿਹੜੀ ਇਲੈਕਸ਼ਨ ਹੈ ਉਹਦੇ 'ਚ 15 ਮੈਂਬਰਾਂ ਦੀ ਐਗਜ਼ੈਕਟਿਵ ਕਮੇਟੀ ਵੇਖੋ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਹਾਊਸ ਨੂੰ ਚਲਾ ਰਹੀ ਹੈ ਕਿਉਂਕਿ ਉਹ ਇਲੈਕਟਡ ਨਹੀਂ ਹੈਗੇ। ਹੁਣ 328 ਸਰੂਪ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਮਿਸ ਹੋ ਗਏ ਨੇ। ਉਹਦੇ ਵਿੱਚ 15 ਜਿਹੜੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਨੇ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹੋਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਕ੍ਰਿਮੀਨਲ FIR ਬਣਦੀ ਹੈ। ਔਰ ਕਾਨੂੰਨ ਕਹਿੰਦਾ ਕੋਈ ਬੰਦਾ ਵੀ ਆਪ ਦੇ ਕੇਸ ਆਪ ਜੱਜ ਨਹੀਂ ਬਣ ਸਕਦਾ। ਨੋ ਵਨ ਸ਼ੈਲ ਬੀ ਜੱਜ ਇਨ ਹਿਜ਼ ਓਨ ਕੇਸ। ਜਦੋਂ ਇਹ 15 ਐਗਜ਼ੈਕਟਿਵ ਕਮੇਟੀ ਦੇ ਮੈਂਬਰ ਇਸ ਗੱਲ ਲਈ ਜ਼ਿੰਮੇਵਾਰ ਨੇ ਵੀ ਇਹ ਦੋਸ਼ੀ ਨੇ 328 ਸਰੂਪਾਂ 'ਚ, ਫਿਰ ਇਹ ਪਿਛਲੇ ਸਾਲ ਜਿਹੜਾ ਇਹਨਾਂ ਨੇ 1 ਅਕਤੂਬਰ 'ਚ ਰੈਜ਼ੋਲੂਸ਼ਨ ਪਾਸ ਕੀਤਾ ਹੈ, ਤੁਹਾਨੂੰ ਯਾਦ ਹੋਣਾ ਹੈ ਕਿ ਇਹਨਾਂ ਨੇ ਇੱਕ ਰੈਜ਼ੋਲੂਸ਼ਨ ਸ਼੍ਰੋਮਣੀ ਕਮੇਟੀ 'ਚ ਪਾਸ ਕੀਤਾ ਕਿ 328 ਸਰੂਪਾਂ ਦੇ ਵਿੱਚ ਜਿਹੜੀ ਹੈ ਕੋਈ ਵੀ ਕ੍ਰਿਮੀਨਲ FIR ਨਹੀਂ ਹੋਏਗੀ। ਜਿਹੜੇ ਫੌਜਦਾਰੀ ਮੁਕੱਦਮਿਆਂ ਦੀ ਗੱਲ ਕੀਤੀ ਜਾਂਦੀ ਸੀ, ਹਾਂ, ਉਹ ਸ਼੍ਰੋਮਣੀ ਕਮੇਟੀ ਦੇ ਇਹ ਜਿਹੜੇ 15 ਅਕਿਊਜ਼ਡ ਮੈਂਬਰਸ ਨੇ, ਮੈਂ ਬੋਲਾਂਗਾ, ਇਹਨਾਂ ਨੇ ਉਹ ਰੈਜ਼ੋਲੂਸ਼ਨ ਪਾਸ ਕੀਤਾ ਜਿਹੜਾ ਅਲਟਰਾ ਵਾਇਰ ਹੈਗਾ, ਅਗੇਂਸਟ ਦਾ ਲਾਅ ਹੈਗਾ।
ਔਰ ਇਹਦੀ ਬਦੌਲਤ ਦੇਖੋ ਗੁਰੂ ਸਾਹਿਬ ਦਾ ਜਿਹੜਾ ਲੰਗਰ ਹੈ, ਪੈਸਾ ਵਾ ਬਾਦਲ ਦਲ ਜਿਹੜਾ ਇਲੈਕਸ਼ਨ ਪਰਪਸ ਲਈ ਯੂਜ਼ ਕਰ ਰਿਹਾ ਹੈ। ਹੁਣ 1982 ਦੇ ਵਿੱਚ ਜਿਹੜਾ ਧਰਮਯੁੱਧ ਮੋਰਚਾ ਲੱਗਿਆ ਸੀ, ਉਹਦਾ ਵਿੱਚ ਇੱਕ ਮੇਨ ਮੰਗ ਸੀ ਵੀ ਦਰਬਾਰ ਸਾਹਿਬ ਤੋਂ ਜਿਹੜਾ ਕੀਰਤਨ ਹੈ ਉਹ ਆਲ ਇੰਡੀਆ ਰੇਡੀਓ ਤੇ ਲਾਈਵ ਹੋਣਾ ਚਾਹੀਦਾ ਹੈ। ਇੱਥੇ ਦੇਖੋ ਕਿ ਇਹ ਜਿਹੜੀ ਇਲੀਗਲ ਕਮੇਟੀ ਹੈ, ਇਹਨੇ ਇੱਕ ਆਪਦੇ ਆਪ 'ਚ ਇੱਕ ਕਾਨੂੰਨ ਬਣਾਤਾ ਹੈ ਕਿ ਕਹਿੰਦੇ ਨੇ ਕਿ ਪੀਟੀਸੀ ਤੋਂ ਬਿਨਾ ਕੋਈ ਵੀ ਇੱਥੇ ਗੁਰਬਾਣੀ ਦੀ ਕਵਰੇਜ ਨਹੀਂ ਕਰ ਸਕਦਾ। ਔਰ ਔਨ ਰਿਕਾਰਡ ਹੈ ਕਿ ਇਹਨਾਂ ਨੇ ਕੋਈ ਸਲਿੱਪਸ ਵੀ ਨਹੀਂ ਦੱਸੀਆਂ ਵੀ ਉਹ ਕਿਹੜਾ ਪੈਸਾ ਦੇ ਰਹੀ ਹੈ। ਉਹਦੇ ਕੰਪੈਰੀਟਿਵਲੀ ਦੇਖੋ ਕਿ ਮੱਕੇ ਦੇ ਵਿੱਚ, ਮੱਕੇ ਤੋਂ ਜਿਹੜਾ ਮੁਸਲਿਮ ਧਰਮ ਦਾ ਪ੍ਰਚਾਰ ਹੈ ਉਹ ਕੋਈ ਵੀ ਚੈਨਲ ਕਰ ਸਕਦਾ ਹੈ। ਉਹਨਾਂ ਨੇ ਇੱਕ ਸ਼ਰਤ ਰੱਖੀ ਹੈ ਕਿ ਮੁਸਲਮਾਨ ਵਿਰੋਧੀ ਨਹੀਂ ਹੋਣਾ ਚਾਹੀਦਾ। ਸੋ ਸ਼੍ਰੋਮਣੀ ਕਮੇਟੀ ਦਾ ਆਬਜੈਕਟ ਸੀ ਕੌਮ ਦਾ, ਧਰਮ ਦਾ ਪ੍ਰਚਾਰ ਕਰਨਾ ਹੈ। ਉਹਨੂੰ ਇੱਕ ਚੈਨਲ ਤੱਕ ਇੱਕ ਕਮੇਟੀ ਨੇ ਜਿਹੜਾ ਰਿਜ਼ਰਵ ਕਰ ਦਿੱਤਾ ਹੈ, ਬਹੁਤ ਮਾੜੀ ਗੱਲ ਕੀਤੀ ਹੈ। ਹੁਣ ਤੁਸੀਂ ਵੇਖੋ ਕਿ ਸ਼੍ਰੋਮਣੀ ਕਮੇਟੀ 'ਚ ਇਹਨਾਂ ਨੇ ਕੱਚੇ ਮੁਲਾਜ਼ਮ ਰੱਖੇ ਨੇ, ਉਹਨਾਂ ਨੂੰ ਇਹ ਪ੍ਰੋਪਰ ਗ੍ਰੇਡ ਤੇ ਤਨਖਾਹਾਂ ਨਹੀਂ ਦੇ ਰਹੇ। ਬਾਦਲ ਦਲੀਆਂ ਨੇ ਇਹਨਾਂ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਬੰਧੂਆ ਮਜ਼ਦੂਰ ਦੀ ਤਰ੍ਹਾਂ ਉਹਨਾਂ ਤੋਂ ਕੰਮ ਲੈ ਰਹੇ ਨੇ। ਸਰ ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਜਿਹੜੀਆਂ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਦਾਅਵੇਦਾਰੀ ਪ੍ਰਗਟ ਕਰਦੀਆਂ ਨੇ ਕਿ ਐਸਜੀਪੀਸੀ ਦੇ ਇਲੈਕਸ਼ਨ ਹੋਣੇ ਚਾਹੀਦੇ ਆ, ਤਾਂ ਕਿ ਉਹਨਾਂ ਦੇ ਕੋਲੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਕੋਈ ਪਟੀਸ਼ਨ ਦਾਇਰ ਕਰਨ ਜਾਂ ਕਿਸੇ ਕੋਰਟ ਦਾ ਰੁਖ ਕਰਨ ਦਾ ਕਿਸ ਤਰੀਕੇ ਦੀ ਉਹਨਾਂ ਦੀ ਸਟ੍ਰੈਟਜੀ ਬਣ ਸਕਦੀ ਹੈ? ਦੇਖੋ ਆਰਟੀਕਲ 324 ਹੈਗਾ ਜਿਹਦੇ 'ਚ ਇਲੈਕਸ਼ਨ ਕਮਿਸ਼ਨਸ ਨੂੰ ਪਾਵਰਸ ਨੇ। ਜਦੋਂ ਇਹ ਸਟੈਚੂਟਰੀ ਬੋਡੀ ਹੈ, ਇਹ ਵਰਲਡ ਦੀ ਪਹਿਲੀ ਪਾਰਲੀਮੈਂਟ ਹੈ ਜਿਹਦੇ ਵਿੱਚ ਔਰਤ ਨੂੰ ਵੋਟ ਦਾ ਹੱਕ ਮਿਲਿਆ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜਦੋਂ ਅੰਗਰੇਜ਼ 47 ਤੱਕ ਇਹਦੀ ਪੋਲੀਟੀਕਲ ਇਲੈਕਸ਼ਨਸ ਕਰਾ ਸਕਦੇ ਨੇ ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਇਹ ਇਲੈਕਸ਼ਨ ਹੋਣੀ ਜ਼ਰੂਰੀ ਹੈ, ਕਿਉਂਕਿ ਡੈਮੋਕ੍ਰੈਟਿਕ ਹਾਊਸ ਹੈ ਐਸਜੀਪੀਸੀ। ਹੁਣ ਜੇ ਤੋਂ 5 ਸਾਲ ਬਾਅਦ ਇਲੈਕਸ਼ਨਸ ਹੋਣਗੇ, ਜਿਹੜਾ ਮੈਂਬਰ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ 5 ਸਾਲ ਬਾਅਦ ਫਿਰ ਵੋਟ ਮੰਗਣੀ ਹੈ। ਜੇ ਮੈਂ ਗਲਤ ਕੰਮ ਕਰਾਂਗਾ ਤਾਂ ਲੋਕ ਮੈਨੂੰ ਪੁੱਛਣਗੇ ਵੀ ਤੂੰ ਗਲਤ ਕੰਮ ਕੀਤੇ ਨੇ। ਹੁਣ ਜਿਹੜੇ ਮੈਂਬਰ ਨੂੰ ਪਤਾ ਵੀ 17 ਸਾਲ ਇਲੈਕਸ਼ਨ ਹੀ ਨਹੀਂ ਹੋਣੀ, ਉਹਨੇ ਗੁਰੂ ਗ੍ਰੰਥ ਸਾਹਿਬ ਵੀ ਵੇਚ ਦੇਣਾ ਹੈ, ਸਮਝੋ ਨਾ, ਉਹਨੇ ਫੰਡਸ ਦਾ ਹੇਰ ਫੇਰ ਵੀ ਕਰਨਾ ਹੈ। ਹੁਣ ਤੁਸੀਂ ਵੇਖੋ ਕਿ ਅਸੀਂ ਨਹੀਂ ਕਹਿ ਰਹੇ, ਇਸ ਸ਼੍ਰੋਮਣੀ ਕਮੇਟੀ ਦਾ ਚੀਫ ਸੈਕਟਰੀ ਸਰਦਾਰ ਹਰਚੰਦ ਸਿੰਘ ਕਿਤਾਬ ਲਿਖ ਕੇ ਗਏ ਨੇ। ਉਹ ਕਹਿੰਦੇ ਨੇ ਗੁਰਦੁਆਰਿਆਂ ਦੀਆਂ ਜਿਹੜੀਆਂ ਕਰੋੜਾਂ ਦੀਆਂ ਮਹਿੰਗੀਆਂ ਕਮਰਸ਼ੀਅਲ ਜ਼ਮੀਨਾਂ ਸੀ, ਬਾਦਲ ਦਲੀਆਂ ਨੇ ਆਪਦੇ ਸਪੋਰਟਰਸ ਨੂੰ, ਰਿਸ਼ਤੇਦਾਰਾਂ ਨੂੰ ਵੇਚ ਕੇ ਖੁਰਦ-ਬੁਰਦ ਕਰ ਦਿੱਤੀਆਂ ਨੇ। ਸੋ ਜਿਸ ਢੰਗ ਨਾਲ ਇਹਨਾਂ ਨੇ ਦੇਖੋ, ਇੱਕ ਟ੍ਰੈਡੀਸ਼ਨ ਸੀ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬੜਾ ਮਜ਼ਬੂਤ ਹੁੰਦਾ ਸੀ। ਈਵਨ ਦੇਖੋ ਕਿ ਮਹਾਰਾਜਾ ਰਣਜੀਤ ਸਿੰਘ ਇਸੇ ਤਖਤ ਤੇ ਚੱਲ ਕੇ ਆਇਆ ਹੈ, ਇਸੇ ਧਰਤੀ ਤੇ। ਅੱਜ ਜਥੇਦਾਰਾਂ ਦਾ ਇਹਨਾਂ ਨੇ ਉਹ ਕਰੈਕਟਰ ਬਣਾ ਲਿਆ ਹੈ ਕਿ ਜਿਵੇਂ ਪੰਜਾਬ ਸਰਕਾਰ ਕੱਚੇ ਕਾਮੇ ਭਰਤੀ ਕਰਦੇ ਨੇ। ਪਿਛਲੇ 23 ਸਾਲਾਂ ਤੋਂ ਇਸ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਉਹ ਕੱਚਾ ਹੈਗਾ ਹੈ ਨਾ, ਉਹਨੂੰ ਕਾਰਜਕਾਰੀ ਮੰਨਿਆ ਜਾਂਦਾ ਹੈ। 23 ਸਾਲ ਤੋਂ ਇਹ ਦੱਸਣ ਵੀ ਇਹ ਜਥੇਦਾਰ ਨੂੰ ਪੱਕਿਆਂ ਕਿਉਂ ਨਹੀਂ ਕਰ ਰਹੇ। ਇਹ ਫਿਰ ਜਥੇਦਾਰਾਂ ਨੂੰ ਬਾਦਲ ਆਪਦੇ ਘਰੇ ਚੰਡੀਗੜ੍ਹ ਬੁਲਾਉਂਦਾ ਹੈ, ਉੱਥੇ ਫਿਰ ਕਹਿੰਦਾ ਹੈ ਕਿ ਤੂੰ ਇਸ ਕਿਸਮ ਦਾ ਹੁਕਮਨਾਮਾ ਜਾਰੀ ਕਰ, ਤੂੰ ਸਰਸੇ ਵਾਲੇ ਨੂੰ ਮਾਫ ਕਰ ਦੇ, ਤੂੰ ਫਲਾਣੇ ਨੂੰ ਬੁਲਾ ਲੈ ਤੇ ਫਿਰ ਉਹਨੂੰ ਮਾਫ ਕਰਦਾ। ਮਤਲਬ ਇਹ ਜਿਹੜਾ ਸ਼੍ਰੋਮਣੀ ਕਮੇਟੀ ਦੇ ਫੰਡਸ ਦੀ ਗੁਰਦੁਆਰਾ ਸਾਹਿਬ ਦੀ ਜਿਹੜੀ ਗੋਲਕ ਹੈ, ਹੁਣ ਅੱਗੇ ਹੀ ਲੋਕਾਂ ਦੇ ਵਿੱਚ ਸੀ ਕਿ ਜਿਹੜੀ ਗੁਰੂ ਦੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ। ਹੁਣ ਲੋਕ ਕਹਿੰਦੇ ਨੇ ਵੀ ਗੁਰੂ ਦੀ ਗੋਲਕ ਬਾਦਲ ਦਾ ਮੂੰਹ ਹੈ। ਹੁਣ ਤੁਸੀਂ ਦੇਖੋ ਕਿ ਉਹਦੇ ਕਰਕੇ ਜਿਹੜਾ ਚੜਾਵਾ ਹੈ ਉਹ ਬੰਦ ਹੋ ਗਿਆ। ਚੰਗੇ ਸਿੱਖ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹੜਾ ਵਾ ਡੋਨੇਸ਼ਨਸ ਨਹੀਂ ਕਰ ਰਹੇ। ਸੋ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਵੇਂ ਅੰਗਰੇਜ਼ਾਂ ਦੇ ਵੇਲੇ ਹਿੰਦੂ ਕਹਿੰਦਾ ਸੀ ਵੀ ਸਿੱਖਾਂ ਨੇ ਤੀਜੀ ਐਂਗਲੋ ਸਿੱਖ ਵਾਰ ਜਿੱਤ ਲਈ ਹੈ, ਹੁਣ ਜਿਹੜਾ ਪੰਜਾਬ ਦੇ ਸਿੱਖਾਂ ਨੂੰ ਜਿਹੜਾ ਹੈਗੇ ਨੇ, ਇਹਨਾਂ ਨੂੰ ਚਾਹੀਦਾ ਹੈ ਸ਼ਾਹ ਮੁਹੰਮਦ ਵਾਂਗੂ ਇਹ ਹਿੰਦ ਤੇ ਪੰਜਾਬ ਦੀ ਜੰਗ ਹੋਣੀ ਹੈ ਇਲੈਕਸ਼ਨ ਕਰਾਉਣ ਲਈ। ਇਹ ਸਿੱਖਾਂ ਨੂੰ ਤਗੜੇ ਹੋ ਕੇ ਲੜਨੀ ਪਊਗੀ, ਫਿਰ ਇਹ ਜਿੱਤੀ ਜਾਊਗੀ। ਐਸਜੀਪੀਸੀ ਇਲੈਕਸ਼ਨ ਨੂੰ ਲੈ ਕੇ ਸੀਨੀਅਰ ਐਡਵੋਕੇਟ ਸਰਦਾਰ ਸਿਮਰਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇੱਕ ਵੱਡੀ ਚੁਣੌਤੀ ਸਿੱਖਾਂ ਦੇ ਸਾਹਮਣੇ, ਖਾਸ ਕਰ ਜਿਹੜੇ ਸਿੱਖ ਰਵਾਇਤਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਜਿਉਣ ਦਾ ਕਹਿ ਸਕਦੇ ਹਾਂ ਕਿ ਤਹਈਆ ਕਰਦੇ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਇਸ ਚੁਣੌਤੀ ਨੂੰ ਕਿਸ ਤਰ੍ਹਾਂ ਪੰਜਾਬ ਦੇ ਜਾਂ ਨਾਨਕ ਨਾਮ ਲੇਵਾ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਪੂਰਾ ਕੀਤਾ ਜਾ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਨਾਲ ਜੁੜੇ ਹੋਏ ਤਮਾਮ ਮਸਲੇ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।